वाहिगुरू जी का खालसा वाहिगुरू जी की फतेह अस्सलाम वालेकुम अदाबर्ज मैं हाँ तुहाडी होस्ट नीलम कौर ते मैं TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ जी डॉक्टर साहब वाहिगुरू जी का खालसा वाहिगुरू जी की फतेह जी डॉक्टर साहब जी आया प्रोग्राम सचो सच विच बहुत शुक्रिया जी डॉक्टर साहब अज 1 अक्तूबर 2019 1700 नानकशाही संमत 551 का दिन है ते डॉक्टर साहब प्रोग्राम शुरू करन तो पहला असीं अपने दर्शकों ते श्रोतियां नूं हमेशा तरह दासी व्यूअर्स जे तुसीं हक सच इंसाफ ते पैरा दिंदा इको एक चैनल TV84 ਨੂੰ ਦੇਖਣਾ ਚਾਹਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਪੈਲਫਾਈਵ ਕੇਬਲ ਇਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਕਿ ਕਸ਼ਮੀਰ ਨੂੰ ਬੰਦ ਹੋਇਆ ਉਸ ਤੇ ਕਰਫਿਊ ਲੱਗਿਆ ਹੋਇਆ 58 ਦਿਨ ਹੋ ਚੁੱਕੇ ਨੇ 80 ਲੱਖ ਕਸ਼ਮੀਰੀਆਂ ਨੂੰ ਇੱਕ ਖੁੱਲੀ ਜੇਲ੍ਹ ਵਿੱਚ ਡੱਕਿਆ ਹੋਇਆ ਹੈ ਔਰ 10 ਲੱਖ ਤੋਂ ਵੀ ਜ਼ਿਆਦਾ ਜੋ ਉੱਥੇ ਫੌਜ ਨੂੰ ਤਾਇਨਾਤ ਕੀਤਾ ਹੋਇਆ ਹੈ ਸੋ ਇਸ ਉੱਪਰ ਆਪਾਂ ਲਗਾਤਾਰਤਾ ਨਾਲ 2 ਮਹੀਨੇ ਹੋ ਚੁੱਕੇ ਨੇ ਹੋਣ ਵਾਲੇ ਨੇ ਸੋ ਇਸ ਉੱਪਰ ਆਪਾਂ ਲਗਾਤਾਰਤਾ ਨਾਲ ਗੱਲਬਾਤ ਕਰ ਰਹੇ ਹਾਂ ਜੋ ਕਸ਼ਮੀਰ ਇਸ਼ੂ ਦੇ ਉੱਪਰ ਅੱਜ ਵੀ ਉਸ ਤੇ ਆਪਾਂ ਗੱਲਬਾਤ ਕਰਾਂਗੇ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਜਦੋਂ ਭਾਰਤ ਦੀ ਪਾਰਲੀਮੈਂਟ 'ਚ BJP ਨੇ ਆਈਨੀ ਗੁੰਡਾਗਰਦੀ ਕਰਦੇ ਆਰਟੀਕਲ 370 ਐਬਰੋਗੇਟ ਕੀਤਾ 35A ਦਾ ਭੋਗ ਪਾਇਆ ਤੇ ਨਾਲ ਦੀ ਨਾਲ ਜੰਮੂ ਕਸ਼ਮੀਰ ਦੀ ਹਸਤੀ ਮਿਟਾ ਦਿੱਤੀ ਸਟੇਟ ਨੂੰ ਤੋੜ ਕੇ ਬਿਲਕੁਲ ਜੰਮੂ ਕਸ਼ਮੀਰ ਦਾ ਦਰਜਾ ਜਿਹੜਾ ਹੈ ਸਟੇਟ ਨਾਲੋਂ ਥੱਲੇ ਯੂਨੀਅਨ ਟੈਰੀਟਰੀ 2 ਹਿੱਸਿਆਂ 'ਚ ਲੈ ਆਂਦਾ ਬਿਲਕੁਲ ਤੇ ਭਾਰਤੀ ਹਾਕਮ ਸਮਝਦੇ ਸੀ ਕਿ ਇਹ ਅਸੀਂ ਜੋ ਕਰ ਲਿਆ ਵਪਾਰ ਦਾ ਮਾਹੌਲ ਅਸੀਂ ਅਮਰੀਕਾ ਦੇ ਨਾਲ ਵੀ ਬਣਾਇਆ ਹੋਇਆ ਹੈ ਰਸ਼ੀਆ ਤੋਂ ਵੀ ਅਸੀਂ ਉਹਨਾਂ ਦਾ ਸੌਦਾ ਖਰੀਦ ਰਹੇ ਹਾਂ ਇਜ਼ਰਾਈਲ ਦਾ ਇਨਫਲੂਐਂਸ ਵੀ ਹੈ ਪਾਕਿਸਤਾਨ ਆਪਣੇ ਘਰੇਲੂ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਫਸਿਆ ਹੋਇਆ ਹੈ ਚਾਈਨਾ ਨੂੰ ਜਿਹੜਾ ਹੈ ਉਹ ਅਮਰੀਕਾ ਦੇ ਨਾਲ ਟ੍ਰੇਡ ਵਾਰ 'ਚ ਫਸਿਆ ਹੋਇਆ ਹੈ ਤੇ ਮਾੜਾ ਮੋਟਾ ਸ਼ੋਰ ਸ਼ਰਾਬਾ ਇੱਕ ਅੱਧਾ ਹੋਏਗਾ ਵੀ ਤੇ ਗੱਲ ਮੁੱਕ ਜਾਏਗੀ ਔਰ ਇਹ ਜਿਹੜਾ ਜਿਵੇਂ ਜੂਨ 84 'ਚ ਜਦੋਂ ਭਾਰਤੀ ਫੌਜ ਨੇ ਹਮਲਾ ਕੀਤਾ ਤੇ ਇਹ ਬਰੀਫਿੰਗ ਜਿਹੜਾ ਕਿ ਉਸ ਵੇਲੇ ਦਾ ਮੇਜਰ ਜਨਰਲ ਬਰਾੜ ਜਿਹੜਾ ਇਨ ਆਪਰੇਸ਼ਨ ਸੀ ਉਹਨੇ ਮੀਡੀਆ ਨੂੰ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਆਫੀਸਰਸ ਨੂੰ ਦਿੱਤੀ ਕਿ ਇਹ 2 ਘੰਟੇ ਦਾ ਆਪਰੇਸ਼ਨ ਹੈ ਉਹਨੇ ਕਿਹਾ ਜੀ ਜਦੋਂ ਟੈਂਕ ਗੜਗੜਾਉਂਦੇ ਨੇ ਜਦੋਂ ਹਵਾਈ ਜਹਾਜ਼ ਛੂਕਦੇ ਨੇ ਔਰ ਬੜਿਆਂ ਦੀਆਂ ਲੱਤਾਂ ਕੰਬਣ ਲੱਗ ਜਾਂਦੀਆਂ ਔਰ ਇੰਦਰਾ ਗਾਂਧੀ ਨੇ ਵੀ ਆਪਣੀ ਜਿਹੜੀ ਉਹਦੀ ਕਿਚਨ ਕੈਬਨਿਟ ਸੀ ਉਹਦੇ 'ਚ ਉਹਨੇ ਕਿਹਾ ਸੀ ਵੀ ਕੁਛ ਨਹੀਂ ਹੈ ਐਵੇਂ ਇੱਕ ਹਾਈਪ ਕ੍ਰੀਏਟ ਕੀਤੀ ਹੋਈ ਹੈ ਸੰਤ ਪਿੰਡਾਂ ਵਾਲਿਆਂ ਦੇ ਨਾਂ ਤੇ ਥਿੰਗਸ ਵਿਲ ਬੀ ਨਾਰਮਲ ਵਿਦ ਇਨ ਡੇਜ਼ ਨਥਿੰਗ ਵਿਲ ਹੈਪਨ ਪਰ ਅਸੀਂ ਦੇਖਦੇ ਹਾਂ ਕਿ ਜੂਨ 84 ਨਾ ਸਿਰਫ ਫੇਰ ਇੰਦਰਾ ਗਾਂਧੀ ਦੀ ਆਪਣੀ ਜਾਨ ਦਾ ਖਾਊ ਬਣਿਆ ਕਿਵੇਂ ਖਾਲਿਸਤਾਨ ਦੀ ਲਹਿਰ ਉਸ 'ਚੋਂ ਨਿਕਲੀ ਕਿਵੇਂ ਹਜ਼ਾਰਾਂ ਪਰਵਾਨੇ ਖਾਲਿਸਤਾਨ ਦੀ ਸ਼ਮਾ ਤੇ ਸਿੱਖੀ ਦੀ ਸ਼ਮਾ ਤੇ ਕੁਰਬਾਨ ਹੋਣ ਲਈ ਨਿਕਲੇ ਤੇ ਅੱਜ 35 ਸਾਲ ਬੀਤਣ ਬਾਅਦ ਵੀ ਜਿੱਥੇ ਵੀ ਇਹ ਜਾਂਦੇ ਨੇ ਅੱਜ ਭਾਰਤ ਦੇ ਨਕਸ਼ੇ ਤੋਂ ਬਾਹਰ ਦੁਨੀਆ ਭਰ ਦੇ ਗੁਰਦੁਆਰੇ ਇਹਨਾਂ ਦੇ ਲਈ ਬੰਦ ਨੇ ਕਿਉਂਕਿ ਇਹਨਾਂ ਨੂੰ ਜਿਹੜਾ ਉਹ ਆਮ ਡਿਵੋਟੀ ਦੀ ਤਰ੍ਹਾਂ ਆ ਸਕਦੇ ਨੇ ਔਰ ਖਾਲਿਸਤਾਨ ਦੀ ਲਹਿਰ ਅੱਜ ਦੁਨੀਆ ਦੇ ਵਿੱਚ ਇਹਨਾਂ ਦੀ ਜਾਨ ਦਾ ਖਾਊ ਬਣੀ ਹੋਈ ਹੈ ਔਰ ਅਸੀਂ ਸਮਝਦੇ ਹਾਂ ਕਿ ਜਦੋਂ ਇਹ ਆਰਟੀਕਲ 370 ਔਰ ਇਹ ਸਾਰਾ ਫੈਸਲਾ ਲੈਣ ਦਾ ਅਮਿਤ ਸ਼ਾਹ ਮੋਦੀ ਔਰ ਇਹਨਾਂ ਦਾ ਜਿਹੜਾ ਅਸਲੀ ਪਿਓ ਹੈ ਇੰਟੈਲੀਜੈਂਸ ਚੀਫ ਅਜੀਤ ਡੋਭਾਲ ਉਹਨਾਂ ਨੇ ਇਹ ਫੈਸਲਾ ਲਿਆ ਉਹਨਾਂ ਨੇ ਵੀ ਕਿਹਾ ਜੀ ਐਵੇਂ ਹੀ ਇਹ ਕਸ਼ਮੀਰ ਕਰਕੇ ਇਹਨਾਂ ਨੂੰ ਭੋਏ ਚੜਾਇਆ ਹੋਇਆ ਸਿਰ ਤੇ ਚੜਾਇਆ ਹੋਇਆ ਇਹ ਦਿਨਾਂ ਦਾ ਕੰਮ ਹੈ ਜਦੋਂ ਫੌਜ ਆ ਜਾਏ ਦੂਜਾ ਆ ਜਾਏ ਪਾਕਿਸਤਾਨ ਨੂੰ ਅਸੀਂ ਖੰਘਣ ਨਹੀਂ ਦਿਆਂਗੇ ਪਹਿਲਾਂ ਹੀ ਅਸੀਂ ਬਾਲਾਕੋਟ ਕਰਕੇ ਦੂਜਾ ਤੀਜਾ ਆਪਣਾ ਝੂਠ ਵੇਚ ਕੇ ਕਿਵੇਂ ਅਸੀਂ ਭਾਰਤ ਦੇ 1 ਬਿਲੀਅਨ 300 ਮਿਲੀਅਨ ਲੋਕਾਂ ਨੂੰ ਉੱਲੂ ਬਣਾਇਆ ਇਹ ਗੱਲ ਇਵੇਂ ਹੀ ਹੋਏਗੀ ਇਹ ਕੋਈ ਕਿਤੇ ਨਹੀਂ ਜਾਏਗਾ ਪਰ ਅਸੀਂ ਅੱਜ 58 ਦਿਨ ਹੋ ਗਏ ਨੇ ਔਰ ਅਸੀਂ ਦੇਖਦੇ ਹਾਂ ਕਿ ਕਿਵੇਂ ਜਿਹੜਾ ਇਸ਼ੂ ਪਿਛਲੀ ਅੱਧੀ ਸਦੀ ਤੋਂ
ਸ਼ਿਮਲਾ ਐਗਰੀਮੈਂਟ ਤੋਂ ਬਾਅਦ 1971-72 ਦੇ ਵਿੱਚ ਠੰਡੇ ਬਸਤੇ 'ਚ ਪਿਆ ਸੀ, ਅੱਜ ਉਹ ਵਾਪਸ ਜਿਹੜਾ ਹੈ ਸੈਂਟਰਲ ਸਟੇਜ ਦੇ ਉੱਤੇ ਹੈ। ਇਹਨਾਂ 58 ਦਿਨਾਂ 'ਚ ਕੋਈ ਸ਼ੱਕ ਨਹੀਂ ਹੈ ਕਿ ਜ਼ੁਲਮਾਂ ਦੀ ਕਹਾਣੀ ਜਿਹੜੀ ਕਿ ਕੁਝ ਹਿੱਸੇ ਬਾਹਰ ਆ ਰਹੇ ਨੇ ਕਸ਼ਮੀਰ 'ਚੋਂ ਬਰਾਬਰ ਜਿਹੜੀ ਇਹਨਾਂ ਦੀ ਬਰਬਰਤ ਹੈ ਜ਼ੁਲਮ ਹੈ ਉਹ ਜਾਰੀ ਹੈ। ਉਸੇ ਤਰ੍ਹਾਂ ਹੀ ਸਕੂਲ ਵੀ ਬੰਦ ਨੇ, ਕਾਲਜ ਵੀ ਬੰਦ ਨੇ, ਉਸੇ ਤਰ੍ਹਾਂ ਹੀ ਜਿਹੜਾ ਇੰਟਰਨੈਟ ਔਰ ਮੋਬਾਈਲ ਔਰ ਸਾਰੀਆਂ ਸਰਵਿਸਿਜ਼ ਮਸੀਤਾਂ ਸਭ ਬੰਦ ਨੇ। ਜੇ ਕਿਤੇ ਖੋਲਦੇ ਨੇ ਘੰਟਾ 2 ਘੰਟੇ ਤੇ ਜਿਵੇਂ ਲੋਕਾਂ ਦਾ ਸਾਰਾ ਇੰਪੈਕਟ ਹੁੰਦਾ ਹੈ ਉਹ ਨਿਕਲਦੇ ਨੇ ਬਾਹਰ ਤੇ ਫਿਰ ਉੱਥੇ ਉਤਾਰ ਲਾ ਕੇ ਉਵੇਂ ਹੀ ਬੰਦ ਕਰ ਦਿੰਦੇ ਨੇ। ਪਰ ਇਹ ਦਰਦ ਸਿਰਫ ਕਸ਼ਮੀਰ ਵਾਦੀ ਦੇ 80 ਲੱਖ ਲੋਕਾਂ ਦਾ ਸਿਰਫ ਉਹਨਾਂ ਦੇ ਜ਼ਿਹਨ ਵਿੱਚ ਹੀ ਨਹੀਂ ਹੈ, ਇਸ ਨੇ 7 ਸਮੁੰਦਰ ਪਾਰ ਕੀਤੇ। ਦੁਨੀਆ ਭਰ ਦੇ ਵਿੱਚ ਜਿਹੜਾ ਕਸ਼ਮੀਰ ਦਾ ਇਸ਼ੂ ਹਾਈਲਾਈਟ ਹੋਇਆ ਹੈ। UN ਸਿਕਿਉਰਿਟੀ ਕਾਉਂਸਲ ਦੀ ਪਹਿਲੀ ਵਾਰ ਕਲੋਜ਼ ਮੀਟਿੰਗ ਹੋਈ, ਯੂਰਪੀਅਨ ਪਾਰਲੀਮੈਂਟ 'ਚ ਗੱਲ ਹੋਈ। ਔਰ ਅਸੀਂ ਜੇ ਤਾਜ਼ਾ ਪਿਛਲੇ ਹਫਤੇ ਦੀਆਂ ਹੀ ਘਟਨਾਵਾਂ ਦਾ ਜ਼ਿਕਰ ਕਰੀਏ ਜਿਹਦੇ 'ਚ ਅਸੀਂ ਆਲਰੇਡੀ ਜਿਹੜਾ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਸੈਸ਼ਨ ਨੂੰ ਵੀ ਡਿਸਕਸ ਕੀਤਾ ਹੈ, ਵੱਡੀਆਂ ਪ੍ਰੋਟੈਸਟ ਰੈਲੀਜ਼ ਹਿਊਸਟਨ ਦੇ ਵਿੱਚ, ਵਾਸ਼ਿੰਗਟਨ ਦੇ ਵਿੱਚ, ਔਰ ਜਿਹੜੇ ਇੰਟਰਵਿਊਜ਼ MSNBC, CNN, ਫੌਕਸ ਨਿਊਜ਼ ਇਹਨਾਂ ਸਾਰਿਆਂ ਦੇ ਉੱਤੇ ਆਏ। ਔਰ ਇਹਦੀ ਲਗਾਤਾਰਤਾ ਜਿਹੜੀ ਹੈ 40 ਦੇ ਕਰੀਬ ਕਾਂਗਰਸਮੈਨਾਂ ਨੇ ਲਿਖਿਆ, ਸੈਨੇਟਰਸ ਨੇ ਲਿਖਿਆ, ਮੀਡੀਆ 'ਚ ਗੱਲ ਹੋਈ। ਔਰ ਹੁਣ ਜਿਹੜੀ ਖਬਰ ਅੱਜ ਬੜੀ ਪ੍ਰੋਮੀਨੈਂਟਲੀ ਸਾਰੇ ਪਾਸੇ ਆਈ ਹੈ, ਜਦੋਂ ਅਸੀਂ ਇਹ ਸਮਝਦੇ ਹਾਂ ਔਰ ਇੰਡੀਆ ਨੇ ਸਮਝਦੇ ਸੀ ਜੀ ਅਸੀਂ ਇੰਨੇ ਕਾਂਗਰਸਮੈਨ, ਇੰਨੇ ਸੈਨੇਟਰ ਹਿਊਸਟਨ 'ਚ ਅਸੀਂ ਇਕੱਠੇ ਕਰਤੇ ਔਰ ਬਾਈ ਪਾਰਟੀਸਨ ਕਰ ਦਿੱਤੇ ਔਰ ਮੈਜੋਰਿਟੀ ਲੀਡਰ ਵੀ ਕਰ ਦਿੱਤਾ, ਲੇਕਿਨ ਇਹਦੇ ਬਾਵਜੂਦ ਇਹ ਗੱਲ ਸਮਝਣ ਵਾਲੀ ਹੈ ਕਿ ਅਮਰੀਕਾ ਦੇ ਲਾਅ ਮੇਕਰ ਜਾਂ ਅਮਰੀਕਾ ਦਾ ਮੀਡੀਆ ਨਾ ਭਾਰਤ ਵਾਂਗ ਗੋਦੀ ਮੀਡੀਆ ਹੈ ਤੇ ਨਾ ਹੀ ਉੱਥੇ ਇਹ ਹੈ ਕਿ ਉਤਲੇ ਨੇ ਵਿਪ ਜਾਰੀ ਕੀਤਾ, ਵਿਪ ਨੇ ਵਿਪ ਜਾਰੀ ਕੀਤਾ। ਉਹਨਾਂ ਨੇ ਲਫ਼ਜ਼ ਹੀ ਜਿਹੜਾ ਪਾਰਟੀ ਦਾ ਉੱਤੇ ਬੈਠਾ ਪਾਰਲੀਮੈਂਟ ਜਾਂ ਰਾਜ ਸਭਾ 'ਚ ਹੁੰਦਾ ਹੈ, ਵਿਪ ਦਾ ਮਤਲਬ ਹੀ ਉਹ ਹੁੰਦਾ ਹੈ ਜਿਹਨੂੰ ਅਸੀਂ ਜਿਹੜਾ ਉਹ ਕੋਰੜਾ ਕਹਿੰਦੇ, ਕੋਰੜਾ ਮਾਰਨਾ ਕਿ ਜੀ ਵਿਪ ਕੀਤਾ ਬੈਠ ਜਾਓ। ਇੱਥੇ ਕੋਈ ਵਿਪ ਵੁਪ ਦਾ ਕਨਸੈਪਟ ਨਹੀਂ ਹੈ। ਇੱਥੇ ਲਾਅ ਮੇਕਰ ਜਿਹੜੀ ਗੱਲ ਉਹਨਾਂ ਨੂੰ ਠੀਕ ਲੱਗਦੀ ਹੈ ਉਹਦੀ ਗੱਲ ਕਰਦੇ ਨੇ। ਔਰ ਜਿਹੜੀ ਖਾਸ ਤੌਰ ਤੇ ਜਦੋਂ ਅਸੀਂ US ਕਾਂਗਰਸ ਦੀ ਗੱਲ ਕਰਦੇ ਹਾਂ, ਇਸ ਵੇਲੇ US ਕਾਂਗਰਸ ਦੇ ਹਾਊਸ ਆਫ ਰਿਪਰੈਜ਼ੈਂਟੇਟਿਵਸ ਦੇ ਵਿੱਚ ਡੈਮੋਕ੍ਰੈਟਸ ਦੀ ਮੈਜੋਰਿਟੀ ਹੈ ਔਰ ਉਹਦੇ 'ਚ ਵੀ ਕੋਈ ਇਹ ਨਹੀਂ ਹੁੰਦਾ। ਇੰਡੀਆ ਤਾਂ ਉਹਨਾਂ ਨੇ ਉਸ ਮੀਡੀਆ ਨੇ ਤਾਂ ਇਹ ਪ੍ਰਭਾਵ ਦਿੱਤਾ ਜਿਵੇਂ ਉਹਨੂੰ ਮੋਦੀ ਨੂੰ ਬਣਾ ਦਿੱਤਾ ਵਰਲਡ ਵਿਨਰ, ਦੁਨੀਆ ਜਿਵੇਂ ਫਤਹ ਕਰਕੇ ਆਇਆ ਹੈ ਔਰ ਸਾਰਾ ਵਿਸ਼ਵ ਵਿਜੇਤਾ। ਔਰ ਪਤਾ ਨਹੀਂ ਇੱਥੇ ਕਿਸੇ 'ਚ 2 ਲਾਈਨਾਂ ਵੀ ਜਿੰਨੇ ਕੋਈ 1-2 ਇਵੈਂਟਸ ਟਰੰਪ ਦੇ ਨਾਲ ਕਵਰ ਹੋਈਆਂ ਮੇਜਰ ਮੀਡੀਆ ਨੇ ਵੀ ਇਗਨੋਰ ਕੀਤਾ। ਔਰ ਇੱਥੇ ਤੁਸੀਂ ਆਮ ਬੰਦੇ ਨੂੰ ਪੁੱਛ ਕੇ ਦੇਖੋ ਕੀ ਹੈ। ਹੁਣ ਇਹਨਾਂ ਨੇ ਬੜਾ ਬਣਾਇਆ ਸੀ ਜੀ 50,000 ਜਿਹੜਾ ਅਸੀਂ ਇਕੱਠਾ ਕਰਤਾ ਉੱਥੇ ਫੁੱਟਬਾਲ ਸਟੇਡੀਅਮ ਦੇ ਵਿੱਚ ਜਾਂ ਦੂਜੇ। ਆ ਦੁਖਾਂਤ ਵਾਪਰਿਆ ਸੰਦੀਪ ਸਿੰਘ ਧਾਲੀਵਾਲ ਡਿਪਟੀ ਸ਼ੈਰਿਫ, ਕੱਲ ਫੁੱਟਬਾਲ ਦਾ ਉੱਥੇ ਮੈਚ ਹੋਣਾ ਸੀ ਉਸੇ ਹੀ ਸਟੇਡੀਅਮ ਦੇ ਵਿੱਚ 70,000 ਬੰਦੇ ਨੇ ਖੜੇ ਹੋ ਕੇ, ਜਿਹਦੇ 'ਚ ਕਿ ਸੰਦੀਪ ਧਾਲੀਵਾਲ ਦੀ ਬਿਗ ਪਿਕਚਰ ਹੈ, ਉਹਨਾਂ ਨੇ ਸਟੈਂਡਿੰਗ ਓਵੇਸ਼ਨ ਦਿੱਤੀ ਵੀ ਤੁਸੀਂ 6 ਮਹੀਨੇ ਲਾ ਕੇ ਮਿਲੀਅਨਸ ਆਫ ਡਾਲਰਸ ਇਕੱਠੇ ਕਰਕੇ ਜਿੱਥੇ ਜਿਹੜਾ ਝੂਠ ਵੇਚਣ ਦੀ ਕੋਸ਼ਿਸ਼ ਕੀਤੀ। ਇੱਕ ਸਿੱਖ ਨੇ ਆਪਣੀ ਲਾਈਨ ਆਫ ਡਿਊਟੀ ਦੇ ਉੱਤੇ ਜਿਹਦੇ ਅੰਦਰ, ਔਰ ਮੈਂ ਸਮਝਦਾ ਹਾਂ ਵੀ ਇਹ ਵੀ ਰੱਬ ਨੇ ਜਿਹੜਾ ਜਿਵੇਂ ਅਸੀਂ ਕੱਲ ਕਿਹਾ ਸੀ ਕਿ ਵੀ ਹਯਾਤ ਤੋਂ ਹਯਾਤ ਹੈ, ਮੌਤ ਵੀ ਹਯਾਤ ਹੈ, ਕਿ ਵੀ ਜਿਨ੍ਹਾਂ ਦੀ ਜ਼ਿੰਦਗੀ ਵੀ ਜਿਹੜੀ ਹੈ ਉਹ ਇਨਸਪੀਰੇਸ਼ਨ ਹੁੰਦੀ ਹੈ, ਡੈਥ ਵੀ ਹੁੰਦੀ ਹੈ। ਅਸੀਂ ਅੱਜ ਦਾ ਵੀ ਜਿਹੜਾ ਚੌਥਾ ਸੈਗਮੈਂਟ ਹੈ ਉਹਦੇ 'ਚ ਇਸ ਵਿਚਾਰ ਨੂੰ ਵੀ ਕਰਾਂਗੇ ਕਿ ਕਿਵੇਂ ਸੰਦੀਪ ਸਿੰਘ ਧਾਲੀਵਾਲ ਨੇ ਇਹ ਸਾਰਾ ਕੁਝ ਬਦਲਿਆ। ਔਰ TV 84 ਲਈ ਫਖਰ ਦੀ ਗੱਲ ਹੈ ਤੁਹਾਡੇ ਲਈ ਖਾਸ ਤੌਰ ਤੇ ਕਿ ਜਦੋਂ ਨਵੰਬਰ 2017 ਦੇ ਵਿੱਚ ਤੁਸੀਂ ਯੂਬਾ ਸਿਟੀ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਮੌਕੇ ਉਹਨਾਂ ਨੂੰ ਇੰਟਰਵਿਊ ਕੀਤਾ, ਉਹ ਵੀ ਅਸੀਂ ਚੌਥੇ ਸੈਗਮੈਂਟ ਸਾਡੀ ਟੈਕਨੀਕਲ ਟੀਮ ਨੇ ਮਿਹਨਤ ਕਰਕੇ ਉਹ 2-2.5 ਮਿੰਟ ਦਾ ਬਾਈਟ ਕੱਢਿਆ ਜਿਹੜਾ ਦੱਸਦਾ ਹੈ ਵੀ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਦੇ ਅੰਦਰ ਕੁਝ ਕਰਨ ਦਾ ਚਾਅ ਹੁੰਦਾ ਤੇ ਕਿਵੇਂ ਕੁਦਰਤ ਉਹਨਾਂ ਦੀ ਮਦਦ ਕਰਦੀ ਹੈ ਤੇ ਜਦੋਂ ਕੁਦਰਤ ਉਹਨਾਂ ਨੂੰ ਲੈ ਵੀ ਜਾਂਦੀ ਹੈ ਤੇ ਉਹਨਾਂ ਚੋਂ ਵੀ ਫਿਰ ਕੌਮ ਨੂੰ ਜ਼ਿੰਦਗੀ ਮਿਲਦੀ ਹੈ। ਸੋ ਇਹਨਾਂ ਨੇ ਝੂਠ ਵੇਚ ਕੇ 50,000 ਰੌਡੀ ਮੋਢੀ ਖੜਾ ਕਰ ਦਿੱਤਾ ਹੈ। ਲੇਕਿਨ ਇੱਕ ਸੈਲਫਲੈਸ ਬੰਦਾ ਜਿਹੜਾ ਕਿ ਇੱਕ ਸਿੱਖੀ ਦੇ ਰਸਤੇ ਤੇ ਤੁਰਿਆ ਹੋਇਆ ਹੈ, ਉਸੇ ਹੀ ਥਾਂ ਦੇ ਉੱਤੇ ਕੁਝ ਹਫ਼ਤਿਆਂ ਦੇ ਵਿੱਚ ਹੀ 2 ਹਫ਼ਤੇ ਹੋਏ ਹੋਣਗੇ ਵੱਧ ਤੋਂ ਵੱਧ, ਜਿਹੜਾ ਉਹ ਸਾਰੇ ਨੂੰ ਜਿਹੜਾ ਵਾਪਸ ਉਸਨੇ ਸ਼ੋਅ ਕਰ ਦਿੱਤਾ ਹੈ ਕਿ ਇਹ ਹੈ ਤਾਕਤ ਜਿਹੜੀ ਅਸਲ ਦੇ ਵਿੱਚ ਪਿਆਰ ਦੀ ਤਾਕਤ ਹੈ, ਸੇਵਾ ਦੀ ਤਾਕਤ ਹੈ। ਝੂਠ ਦੇ ਨਾਲ, ਫਰਾਡ ਦੇ ਨਾਲ
80 ਲੱਖ ਕਸ਼ਮੀਰੀਆਂ ਦੇ ਗਲੇ ਦੇ ਉੱਤੇ ਛੁਰੀ ਰੱਖ ਕੇ ਜੀ ਔਰ ਉਹਨਾਂ ਨੂੰ ਪੈਰਾਂ ਥੱਲੇ ਰੋਂਦ ਕੇ ਇੱਥੇ ਤੁਸੀਂ ਝੂਠ ਵੇਚ ਰਹੇ ਹੋ, ਉਸੇ ਗਰਾਊਂਡ 'ਚੋਂ 10 ਜ਼ਬਾਨਾਂ ਦੇ ਵਿੱਚ ਕਹਿ ਰਿਹਾ ਸਭ ਚੰਗਾ ਹੈ, ਐਵਰੀਥਿੰਗ ਇਜ਼ ਗੁੱਡ, ਸਭ ਉਹ ਡਰਾਮੇਬਾਜ਼ੀ ਕਰ ਰਿਹਾ ਹੈ। ਸੋ ਮੈਂ ਕਿਹਾ ਵੀ ਇਹ ਕੁਦਰਤ ਕਈ ਵਾਰੀ ਉਸੇ ਹੀ ਥਾਂ ਦੇ ਉੱਤੇ ਚਪੇੜ ਮਰਵਾਉਂਦੀ ਹੈ। ਲੇਕਿਨ ਜਿਹੜੀ ਗੱਲ ਮੈਂ ਸਮਝਦਾ ਵੀ ਯੂਐਸ ਕਾਂਗਰਸ ਦੇ ਹਵਾਲੇ ਨਾਲ ਬੜੀ ਪਾਵਰਫੁਲ ਹੋਈ ਹੈ, ਡੈਮੋਕ੍ਰੈਟ ਕੰਟਰੋਲਡ ਸੈਨੇਟ ਦੇ ਵਿੱਚ ਵੀ ਜਿਹੜੇ ਦੁਨੀਆ ਦੇ ਅੱਡ-ਅੱਡ ਖਿੱਤੇ ਨੇ ਉਹਨਾਂ ਬਾਰੇ ਕਮੇਟੀਆਂ ਹੁੰਦੀਆਂ ਕਿ ਕਿਨੇ ਕੀ ਹੀਰਿੰਗ ਕਰਨੀ ਹੈ। ਔਰ ਇਸੇ ਤਰ੍ਹਾਂ ਜਿਹੜਾ ਸਾਊਥ ਏਸ਼ੀਆ ਦਾ ਖਿੱਤਾ ਹੈ ਉਹਦੇ 'ਚ ਜਿਹੜੀ ਕਮੇਟੀ ਹੈ ਹਾਊਸ ਸਬ ਕਮੇਟੀ ਔਨ ਏਸ਼ੀਆ ਜਿਹੜੀ ਹੈ ਇਹ ਬਹੁਤ ਵੱਡੀ ਕਮੇਟੀ ਔਰ ਇਹਦਾ ਜਿਹੜਾ ਚੇਅਰਮੈਨ ਹੈ ਬ੍ਰੈਡ ਸ਼ੇਰਮਨ ਬਹੁਤ ਪਾਵਰਫੁਲ ਕਾਂਗਰਸਮੈਨ ਹੈ। ਔਰ ਜਦੋਂ ਮੋਦੀ ਇੱਥੇ ਵਿਜ਼ਿਟ ਕਰ ਰਿਹਾ ਸੀ ਕਿਉਂਕਿ ਅਸੀਂ ਕਾਂਗਰੈਸ਼ਨਲ ਸਿੱਖ ਕਾਕਸ ਦੇ ਜਿਹੜੇ ਆਫਿਸ ਨੂੰ ਰਨ ਕਰਦੇ ਨੇ ਉਹਨਾਂ ਦੇ ਨਾਲ ਵੀ ਰਾਬਤੇ 'ਚ ਸੀ, ਉਦੋਂ ਸਾਨੂੰ ਇਹ ਸੀ ਕਿ ਵੀ ਇਹ ਜਿਹੜੀ ਕਾਂਗਰਸ ਦੀ ਹੀਰਿੰਗ ਹੈ ਇਸ ਮੁੱਦੇ ਦੇ ਉੱਤੇ ਕਸ਼ਮੀਰ 'ਚ ਕੀ ਹੋ ਰਿਹਾ ਮੋਦੀ ਦੀ ਵਿਜ਼ਿਟ ਦੇ ਦੌਰਾਨ ਹੋਏ। ਲੇਕਿਨ ਕਿਉਂਕਿ ਉਹਨਾਂ ਦਾ ਹੌਲੀਡੇ ਸਕੇਜੂਲ ਵੀ ਵਿੱਚ ਆ ਜਾਂਦਾ ਕਾਂਗਰਸਮੈਨਾਂ ਦਾ, ਉਹ ਹੀਰਿੰਗ ਜਿਹੜੀ ਹੈ ਕਸ਼ਮੀਰ ਦੇ ਉੱਤੇ ਹੁਣ 22 ਅਕਤੂਬਰ ਨੂੰ ਹੋ ਰਹੀ ਹੈ। ਔਰ ਇਹਨਾਂ ਦਾ ਮੀਡੀਆ ਵੀ ਮਜਬੂਰ ਹੋਇਆ ਇਹ ਖਬਰ ਦੇਣ ਦੇ ਲਈ ਯੂਐਸ ਕਾਂਗਰਸ ਪੈਨਲ ਹੀਰਿੰਗ ਔਨ ਰਾਈਟਸ ਇਨ ਸਾਊਥ ਏਸ਼ੀਆ ਟੂ ਫੋਕਸ ਔਨ ਕਸ਼ਮੀਰ। ਕਿੱਥੇ ਤਾਂ ਇਹ ਆਪਣੇ ਜਿਹੜਾ ਉਹਨੂੰ ਸਮਝਦੇ ਸੀ ਵੀ ਅਸੀਂ ਇਸ਼ੂ ਮੁਕਾ ਦਿੱਤਾ ਹੈ ਔਰ 22 ਅਕਤੂਬਰ ਨੂੰ ਜਿਹੜਾ ਇਹ ਹੀਰਿੰਗ ਹੋਣ ਜਾ ਰਹੀ ਹੈ ਯੂਐਸ ਕਾਂਗਰਸ ਦੇ ਵਿੱਚ। ਔਰ ਇਹਦੇ ਵਿੱਚ ਜਿਹੜੀ ਮੋਸਟ ਇੰਪੋਰਟੈਂਟ ਹੈ ਕਿ ਜਿਹੜੀ ਐਕਟਿੰਗ ਅਸਿਸਟੈਂਟ ਸੈਕਟਰੀ ਆਫ ਸਟੇਟ ਹੈ ਫॉर ਸਾਊਥ ਐਂਡ ਸੈਂਟਰਲ ਏਸ਼ੀਆ ਐਲਿਸ ਵੈਲਸ, ਔਰ ਆਲਰੇਡੀ ਐਲਿਸ ਵੈਲਸ ਨੇ ਇਮੀਡੀਏਟਲੀ ਜਦੋਂ ਮੋਦੀ ਇੱਥੇ ਹੀ ਸੀ ਇਹ ਆਪਣੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਵੀ ਇਹ ਤੁਸੀਂ ਬੇਸਿਕ ਫਰੀडम्स ਰੀਸਟੋਰ ਕਰੋ, ਉੱਥੇ ਕਰਫਿਊ ਚੁੱਕੋ, ਜੋ ਤੁਸੀਂ ਦਾਵਾ ਕਰ ਰਹੇ ਹੋ ਜੀ ਸਭ ਨਾਰਮਲ ਹੈ ਉਹਨੂੰ ਠੀਕ ਕਰੋ। ਔਰ ਹੁਣ ਜਦੋਂ ਇਹ ਐਲਿਸ ਵੈਲਸ ਉੱਥੇ ਜਿਹੜੀ ਹੈ ਹੀਰਿੰਗ ਦੇ ਵਿੱਚ ਜਾਏਗੀ ਔਰ ਉਹ ਹਕੀਕਤ ਕਿ ਕਸ਼ਮੀਰ ਦੇ ਵਿੱਚ ਕੀ ਚੱਲ ਰਿਹਾ ਹੈ ਕਿਵੇਂ ਹੈ ਉਹ ਸਾਹਮਣੇ ਆਏਗੀ। ਔਰ ਐਲਿਸ ਵੈਲਸ ਤੋਂ ਇਲਾਵਾ ਜ਼ਾਹਰ ਹੈ ਕਿ ਹੋਰ ਵੀ ਜਿਹੜੇ ਕਸ਼ਮੀਰੀ ਉੱਥੇ ਸਫ਼ਰ ਕਰ ਰਹੇ ਨੇ ਉਹਨਾਂ ਦੀਆਂ ਫੈਮਲੀਜ਼ ਇੱਥੇ ਨੇ ਔਰ ਉਹਨਾਂ 'ਚੋਂ ਵੀ ਕੁਝ ਜਿਨ੍ਹਾਂ ਨੂੰ ਟਾਰਚਰ ਕੀਤਾ ਗਿਆ ਉਹ ਵੀ ਉਸ ਹੀਰਿੰਗ ਦੇ ਉੱਤੇ ਆਣਗੇ। ਔਰ ਇਹ ਹੈ ਕਿ ਯੂਐਸ ਕਾਂਗਰੈਸ਼ਨਲ ਸਬ ਕਮੇਟੀ ਔਨ ਮੰਡੇ ਸੈਡ it would hold a hearing on human rights situation in South Asia with focus on Kashmir on October 22nd। और जिਵੇਂ मैं दस्या कि भी ये ਉਹਦੇ ਦੇ ਵਿੱਚ testify करेगी Assistant Secretary of State। The hearing will focus on Kashmir Valley where many political activists have been arrested and daily life, the internet and telephone communications have been interrupted, Sherman said in a statement। ਇਹ ਕੋਈ ਕਿਸੇ second source ਤੋਂ ਨਹੀਂ ਆ ਰਿਹਾ ਹੈ। ਬ੍ਰੈਡ ਸ਼ਰਮਨ ਜਿਹਨੂੰ ਕਹਿੰਦੇ ਨੇ ਕਮਿੰਗ ਫਰਮ ਦਾ ਹਾਰਸ ਮਾਊਥ ਉਹ ਕਹਿ ਰਿਹਾ ਕਿ ਭਾਈ ਇਹ ਕਸ਼ਮੀਰ ਵੈਲੀ ਜੋ ਲੋਕਾਂ ਦੇ ਨਾਲ ਚੱਲ ਰਿਹਾ ਇਹਦੇ ਤੇ ਫੋਕਸ ਕਰੇਗਾ। ਦਾ ਪੈਨਲ ਵਿਲ ਆਲਸੋ ਰਿਵਿਊ ਦਾ ਹਿਊਮੈਨਿਟੇਰੀਅਨ ਸਿਚੁਏਸ਼ਨ ਇਨ ਕਸ਼ਮੀਰ ਐਂਡ ਵੈਦਰ ਕਸ਼ਮੀਰੀਜ਼ ਹੈਡ ਐਡਿਕੁਏਟ ਸਪਲਾਈਜ਼ ਆਫ ਫੂਡ ਮੈਡੀਸਨ ਐਂਡ ਅਦਰ ਐਸੈਂਸ਼ੀਅਲਸ ਹੀ ਐਡਿਡ। ਉਹ ਜਿਹੜਾ ਇਨਸਾਨੀ ਐਸਪੈਕਟ ਹੈ ਸਾਰੇ ਦਾ ਕਿ ਭਾਈ ਉੱਥੇ ਜਿਸ ਹਾਲਤ ਦੇ ਵਿੱਚ ਕਸ਼ਮੀਰੀ ਨੇ ਉਹਨਾਂ ਦੇ ਕੋਲ ਫੂਡ ਦਵਾਈਆਂ ਹੈ ਨੇ ਕਿ ਨਹੀਂ ਨੇ। Deputy Assistant Secretary in Bureau of Democracy, Human Rights and Labour, Scott Busby, who oversees human rights efforts in South Asia, will also testify। ये दूसरा testify करने वाला एक तो South Asia दी Assistant Secretary और दूसरी जड़ी है Deputy Assistant Secretary Bureau of Democracy, Human Rights and Labour। ये भी बहुत powerful body है। We have invited other State Department officials and we also expect to hear from private human rights activists on the issue। ਜਿਹੜੇ ਪ੍ਰਾਈਵੇਟ ਨੇ ਹਿਊਮਨ ਰਾਈਟਸ ਦੇ ਉਹਨਾਂ ਨੂੰ ਵੀ ਕਿਹਾ ਕਿ ਵੀ ਤੁਸੀਂ ਆਓ ਇਨ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਅਸੀਂ ਜਿਹੜਾ ਇਨ ਅਗਸਟ ਆਈ ਹੈਡ ਐਨ ਓਪਰਚੁਨਿਟੀ ਟੂ ਮੀਟ ਅਮਰੀਕਨਸ ਫਰਮ ਕਸ਼ਮੀਰ ਵੈਲੀ ਇਨ ਸੈਨ ਫ੍ਰਾਂਸਿਸਕੋ ਵੈਲੀ along with my colleague congressman Andre Carson। We heard stories of difficulties encountered by my constituents and others and the fears they have for their loved ones। Since then I have had several additional meetings with Kashmiri Americans। I look forward to learning more about human rights in Kashmir, he said, adding it would also focus on Tamils of Sri Lanka, human rights situation, including or Muslims in Assam। So ਜ਼ਾਹਰ ਹੈ ਕਿ ਇਹ ਬਹੁਤ ਵੱਡੀ ਗੱਲ ਹੈ ਕਿ ਇਸ ਮੁੱਦੇ ਦੇ ਉੱਤੇ ਔਰ ਇਹ ਬ੍ਰੈਡ ਸ਼ਰਮਨ ਕਹਿ ਰਿਹਾ ਹੈ ਬਹੁਤ ਪਾਵਰਫੁਲ ਕਾਂਗਰਸਮੈਨ ਹੈ ਕਿ ਵੀ ਅਸੀਂ ਇਹ ਬਿਲਕੁਲ ਇਹ ਦੇਖਾਂਗੇ ਵੀ ਕੀ ਕਰਨਾ ਹੈ ਔਰ ਕਿਵੇਂ ਇਸ ਸਾਰੇ ਦੇ ਉੱਤੇ। ਔਰ ਦੋਨੋਂ ਹੀ ਟੈਸਟੀਫਾਈ ਕਰ ਰਹੇ ਨੇ ਅਸਿਸਟੈਂਟ ਸੈਕਟਰੀ ਆਫ ਸਟੇਟ ਵੀ और ब्यूरो ऑफ ह्यूमन राइट्स एंड
ਲੇਬਰ ਔਰ ਇਹ ਸਾਰੇ ਦੇ ਉੱਤੇ ਔਰ ਪ੍ਰਾਈਵੇਟ ਕਸ਼ਮੀਰ ਦੇ ਸਿਟੀਜ਼ਨਸ ਵੀ। ਔਰ ਇਸ ਤੋਂ ਪਹਿਲਾਂ ਕਿ ਮੈਂ ਅੱਗੇ ਚੱਲਾਂ, ਕੈਨੇਡਾ ਦਾ ਕੰਟੈਕਸਟ, ਔਰ ਅਸੀਂ ਆਲਰੇਡੀ ਜ਼ਿਕਰ ਕੀਤਾ ਸੀ ਕਿ ਬ੍ਰਿਟਨ ਦੇ ਵਿੱਚ ਲੇਬਰ ਪਾਰਟੀ ਨੇ, ਜਿਹਦੀ ਕਾਫੀ ਪੋਸੀਬਿਲਿਟੀ ਹੈ ਕਿ ਇਲੈਕਸ਼ਨਾਂ ਤੋਂ ਬਾਅਦ ਆਇਆ, ਉਹਨਾਂ ਨੇ ਤਾਂ ਆਲਰੇਡੀ ਇਹ ਰੈਜ਼ੋਲੂਸ਼ਨ ਕੀਤਾ ਹੈ ਕਿ ਵੀ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਪਲੇਬਸਾਈਟ ਕਰਵਾਇਆ ਜਾਏ ਐਜ਼ ਪਰ UN ਸਿਕਿਉਰਿਟੀ ਚਾਰਟਰ, ਜਿਹੜੇ ਉਹਨਾਂ ਦੇ ਰੈਜ਼ੋਲੂਸ਼ਨਸ ਨੇ ਜਿਹੜੇ ਸਿਕਿਉਰਿਟੀ ਕਾਉਂਸਲ ਦੇ। ਕੈਨੇਡਾ ਦੇ ਵਿੱਚ ਇਸ ਵੇਲੇ ਲਿਬਰਲ ਪਾਰਟੀ ਆਪਣੇ ਆਪ ਨੂੰ ਡਿਫੈਂਡ ਕਰ ਰਹੀ ਹੈ ਦੁਬਾਰਾ ਪਾਵਰ 'ਚ ਆਉਣ ਲਈ, ਔਰ ਇਹ ਉਹਨਾਂ ਦੇ ਟੋਰਾਂਟੋ ਸਟਾਰ ਔਰ ਗਲੋਬ ਐਂਡ ਮੇਲ ਔਰ ਦੂਸਰਿਆਂ ਦਾ ਵੀ ਇਹ ਹੈ ਕਿ ਜਗਮੀਤ ਸਿੰਘ ਜਿਹੜੇ ਕਿ ਤੀਸਰੀ ਵੱਡੀ ਪਾਰਟੀ, ਕਿਉਂਕਿ ਜ਼ਾਹਰ ਹੈ ਹੁਣ ਤੱਕ ਹਕੂਮਤ ਕੰਜ਼ਰਵੇਟਿਵ ਔਰ ਲਿਬਰਲ ਦੇ ਵਿਚਾਲੇ ਘੁੰਮਦੀ ਹੈ, ਲੇਕਿਨ ਇਸ ਵਾਰ ਕੋਲੀਸ਼ਨ ਗਵਰਨਮੈਂਟ ਦੇ ਵੀ ਚਾਂਸਸ ਹੋ ਸਕਦੇ ਨੇ। ਔਰ ਇਹ ਉਹਨਾਂ ਦੇ ਮੀਡੀਆ ਦਾ ਵੀ ਮੰਨਣਾ ਹੈ ਕਿ ਜਗਮੀਤ ਸਿੰਘ ਦੇ ਆਉਣ ਤੋਂ ਬਾਅਦ ਹੁਣ ਲੇਟਲੀ NDP ਦਾ ਜਿਹੜਾ ਗ੍ਰਾਫ ਹੈ ਉੱਪਰ ਨੂੰ ਜਾਣਾ ਸ਼ੁਰੂ ਹੋਇਆ, ਔਰ ਜਗਮੀਤ ਸਿੰਘ ਹੋਰਾਂ ਨੇ ਜਿਹੜੇ ਤੀਸਰੀ ਵੱਡੀ ਪਾਰਟੀ NDP ਦੇ ਲੀਡਰ ਨੇ, ਸਿਟਿੰਗ ਮੈਂਬਰ ਪਾਰਲੀਮੈਂਟ ਨੇ ਬ੍ਰਿਟਿਸ਼ ਕੋਲੰਬੀਆ ਤੋਂ, ਬਰਨਬੀ ਤੋਂ, ਉਹਨਾਂ ਨੇ ਵੀ ਉਹਨਾਂ ਦੀ 1 ਮਿੰਟ ਦੇ ਕਰੀਬ ਵੀਡੀਓ ਜਿਹੜੀ ਸਾਨੂੰ ਹਾਸਲ ਹੋਈ ਹੈ, ਉਹਨਾਂ ਨੇ ਕਸ਼ਮੀਰ ਜੋ ਚੱਲ ਰਿਹਾ ਉਹਨੂੰ ਕੰਡੈਮ ਕੀਤਾ। ਹਿਊਮਨ ਰਾਈਟਸ ਵਾਇਓਲੇਸ਼ਨ ਦੀ ਗੱਲ ਜਿਹੜੀ ਹੈ ਉਹਨਾਂ ਨੇ ਕਿਹਾ ਕਿ ਭਾਈ ਇਹ ਗਲਤ ਕਰ ਰਹੇ ਹੋ, ਔਰ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਚੱਲੀਏ ਉਸ ਨੂੰ ਜ਼ਰਾ ਦਿਖਾ ਦੇਣ। Selling weapons to Saudi Arabia. That's one example of our position kind of on human rights. But you talked about Kashmir, and I want to make it very clear. What happened in Kashmir is the Indian government did a couple of things. They shut down telephones, they shut down cell phone communication, they blocked the media. Anywhere in the world, if the cell phones are being blocked, if telephones are being shut down, and if the media is not allowed to go there, I can assure you there's human rights violations going on. And so I want the people of Kashmir to know that as a new democratic leader, I stand with you in solidarity, that if there's any injustice against anyone, it's our values that we feel it's an injustice against us. And we stand with people, whoever is facing struggles. So I want the people of Kashmir to know I stand with you in the injustice that's happening. I stand against that injustice, and I denounce what India is doing to the people of Kashmir. ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਔਰ ਦੂਸਰੇ ਪਾਸੇ ਜੋ ਕਸ਼ਮੀਰ ਦੇ ਮੁੱਦੇ ਤੇ ਜਿਵੇਂ ਅਸੀਂ ਕਿਹਾ ਸੀ ਕਿ ਵੀ ਇਹਨਾਂ ਨੇ ਸੁਪਰੀਮ ਕੋਰਟ ਨੂੰ ਇੱਕ ਸੇਫਟੀ ਵਾਲਵ ਰੱਖਿਆ ਹੋਇਆ ਕਿ ਜੇ ਪ੍ਰੈਸ਼ਰ ਜਿਵੇਂ ਬਿਲਟ ਹੋ ਰਿਹਾ ਹੈ, ਇਹਨਾਂ ਨੂੰ ਲੱਗਾ ਕਿ ਵੀ ਇਸ ਤੋਂ ਸਟੈਪ ਪੋਲੀਟੀਕਲੀ ਤਾਂ ਨਹੀਂ ਕਰਨਗੇ ਕਿਉਂਕਿ ਉਹਨਾਂ ਲਈ ਸੁਸਾਈਡ ਹੋਏਗਾ। ਸੋ ਆਲਰੇਡੀ ਸੁਪਰੀਮ ਕੋਰਟ ਦਾ ਵੀ, ਕਿਉਂਕਿ ਨਾਲ ਦੀ ਨਾਲ ਉਹਨਾਂ ਨੇ ਬਾਬਰੀ ਮਸਜਿਦ ਢਾਹ ਕੇ ਰਾਮ ਮੰਦਿਰ ਬਣਾਉਣ ਦੀ ਜਿਹੜੀ ਇਹਨਾਂ ਦੀ ਲਾਈਨ ਹੈ ਉਸ ਦਾ ਵੀ ਹੀਅਰਿੰਗ ਸ਼ੁਰੂ ਕਰਵਾ ਦਿੱਤੀ ਹੈ। ਤੇ ਜੇ ਕਿਸੇ ਸਟੇਜ ਤੇ ਸੁਪਰੀਮ ਕੋਰਟ ਤੋਂ ਇਹਨਾਂ ਨੇ ਨੂੰ ਲੱਗਾ ਕਿ ਵੀ ਬਹੁਤ ਪ੍ਰੈਸ਼ਰ ਬਿਲਟ ਹੋ ਗਿਆ ਹੈ, ਰਿਟਰਨ ਬੈਕ ਕਰੋ, ਜਿਹਦੇ ਹਾਲਾਂਕਿ ਚਾਂਸਸ ਨਹੀਂ ਨੇ, ਡਿਪੈਂਡ ਕਰੇਗਾ ਕਿ ਇੰਟਰਨੈਸ਼ਨਲ ਪ੍ਰੈਸ਼ਰ ਅੱਗੋਂ ਕਿਵੇਂ ਬਿਲਟ ਹੁੰਦਾ ਹੈ, ਤੇ ਫਿਰ ਇਹ ਨਾਲ ਦੀ ਨਾਲ ਰਾਮ ਮੰਦਿਰ ਬਣਾਉਣ ਦਾ ਵੀ ਉਹਦੇ ਤੋਂ ਫੈਸਲਾ ਲੈ ਸਕਦੇ ਨੇ ਸੁਪਰੀਮ ਕੋਰਟ ਤੋਂ, ਔਰ ਕਸ਼ਮੀਰ ਮੁੱਦੇ ਦੇ ਉੱਤੇ ਥੋੜੀ ਬਹੁਤ ਕੋਈ ਰਾਹਤ ਵੀ ਦੇ ਸਕਦੇ ਨੇ। ਔਰ ਇਹ ਜਿਹੜਾ ਸੁਪਰੀਮ ਕੋਰਟ ਨੇ ਹੁਣ ਸੈਂਟਰ ਨੂੰ ਇੱਕ ਨੋਟਿਸ ਦਿੱਤਾ ਹੈ ਕਿਉਂਕਿ ਬਹੁਤ ਸਾਰੀਆਂ ਰਿਟ ਪੈਟੀਸ਼ਨਸ ਕਸ਼ਮੀਰ ਮੁੱਦੇ ਦੇ ਉੱਤੇ ਫਾਈਲ ਹੋਈਆਂ, ਕਨਸਟੀਟਿਊਸ਼ਨੈਲਿਟੀ ਆਰਟੀਕਲ 370 ਦੀ, ਫਾਰੂਕ ਅਬਦੁੱਲਾ ਦੀ ਡਿਟੈਂਸ਼ਨ ਨੂੰ ਲੈ ਕੇ, ਔਰ ਕੁਝ ਇੰਡੀਪੈਂਡੈਂਟ ਲੋਕਾਂ ਨੇ ਵੀ ਕੀਤੀਆਂ। ਤੇ ਰਿਸਪੌਂਡ ਇਨ 4 weeks ਟੂ ਪਲੀਜ਼ ਚੈਲੰਜਿੰਗ ਚੇਂਜ ਇਨ ਸਟੇਟਸ ਆਫ ਜੰਮੂ ਕਸ਼ਮੀਰ ਸੁਪਰੀਮ ਕੋਰਟ ਟੂ ਸੈਂਟਰ ਸੇਜ਼ no more petitions will be accepted for hearing on the issue। ਔਰ ਇਹ ਹੈ ਕਿ ਸੁਪਰੀਮ ਕੋਰਟ ਨੇ ਸੈਂਟਰ ਗਵਰਨਮੈਂਟ ਨੂੰ ਕਿਹਾ ਕਿ 4 ਹਫ਼ਤਿਆਂ ਦੇ ਵਿੱਚ ਇਹ ਜਵਾਬ ਦਿਓ ਜਿਹੜੀਆਂ ਪੈਟੀਸ਼ਨਸ ਆਰਟੀਕਲ 370 ਦੇ ਕਨਸਟੀਟਿਊਸ਼ਨਲ ਲੈਵਲ ਨੂੰ ਚੇਂਜ ਕਰਨ ਦੀਆਂ ਨੇ। 5 ਜੱਜ ਕਨਸਟੀਟਿਊਸ਼ਨ ਬੈਂਚ ਹੈਡਡ ਬਾਈ ਜਸਟਿਸ NV ਰਾਮਨਾ। ਹੁਣ ਦੇਖਣ ਵਾਲੀ ਗੱਲ ਇਹ ਹੈ ਜਿਹਦੇ 'ਚ ਮੈਨੂੰ ਥੋੜਾ ਜਿਹਾ ਸ਼ੱਕ ਪੈਂਦਾ ਹੈ ਕਿ ਸ਼ਾਇਦ ਇਹ ਵੀ ਨਾ ਹੋਏ ਜਿਹੜੀ ਸਾਨੂੰ ਪੋਸੀਬਿਲਿਟੀ ਲੱਗਦੀ ਹੈ, ਕਿਉਂਕਿ ਇਸ ਬੈਂਚ ਨੂੰ ਹੈਡ ਕਰ ਰਿਹਾ ਸੀ ਜਸਟਿਸ ਗੋਗੋਈ ਜਿਹੜਾ ਅਕਤੂਬਰ 'ਚ ਰਿਟਾਇਰ ਹੋਣ ਜਾ ਰਿਹਾ, ਔਰ ਉਹਨੇ ਕਿਹਾ ਜੀ ਕਿ ਕਿਉਂਕਿ ਮੈਂ ਹੁਣ ਬਾਬਰੀ ਮਸਜਿਦ ਵਾਲੇ ਜਾਂ ਦੂਜੇ 'ਚ ਹੀਅਰਿੰਗ 'ਚ ਆ ਗਿਆ ਤੇ ਮੈਂ ਹੁਣ ਇਹ ਜਿਹੜਾ ਆਰਟੀਕਲ 370 ਵਾਲਾ ਇਸ ਤੋਂ ਆਪਣੇ ਆਪ ਨੂੰ ਕਿਨਾਰੇ ਕਰ ਰਹੇ ਹਾਂ। ਸੋ ਇਸ ਤੋਂ ਮੈਨੂੰ ਲੱਗਦਾ ਕਿਉਂਕਿ ਰੰਜਨ ਗੋਗੋਈ ਥੋੜਾ ਬਹੁਤ ਉਹਨੇ ਐਂਟਾਈ ਸੈਂਟਰ ਜਾਂ ਐਂਟਾਈ RSS ਜਿਹੜੀ ਹੈ ਫੈਸਲੇ ਲਏ ਹੋਏ ਨੇ, ਪਰ ਉਹਨਾਂ ਨੇ ਕਿਹਾ ਵੀ 5 ਜੱਜ ਕਨਸਟੀਟਿਊਸ਼ਨ ਬੈਂਚ ਹੈਡਡ ਬਾਈ NV ਰਾਮਨਾ gave 1 week to the petitions for filing their rejoinders। The bench which will also have ਫਿਰ 5 ਜੱਜਾਂ ਦੇ ਨਾਂ ਨੇ, ਉਹਨਾਂ ਦੇ ਵਿੱਚ ਸਾਰੇ ਹੀ ਜਿਹੜੇ ਨੇ ਕਿਸ਼ਨ ਕੌਲ
ਜ਼ਾਰ ਹੈ ਕਸ਼ਮੀਰੀ ਬ੍ਰਾਹਮਣ, ਜਸਟਿਸ ਆਰ ਸੁਭਾਸ਼ ਰੈਡੀ ਆਂਧਰਾਈਟ, ਬੀ ਆਰ ਗਵਾਈ, ਜਸਟਿਸ ਸੂਰਿਆਕਾਂਤ ਪੋਸਟਡ ਦਾ ਮੈਟਰ ਫॉर ਫਰਦਰ। ਸੋ ਇਹਨਾਂ ਦੇ ਵਿੱਚ ਨਾ ਕੋਈ ਸਿੱਖ ਜੱਜ ਹੈ ਨਾ ਮੁਸਲਮਾਨ ਹੈ, ਔਰ ਜਸਟਿਸ ਗੋਗੋਈ ਜਿਹੜਾ ਉਹ ਵੈਸੇ ਬਾਹਰ ਹੈ। ਸੋ ਹੋ ਸਕਦਾ ਹੈ ਕਿ ਸੈਂਟਰ ਨੇ ਇਹ ਵੀ ਦੇਖਿਆ ਹੋਏ ਕਿ ਜੀ ਚਲੋ ਰਾਮ ਮੰਦਰ ਦੇ ਮੁੱਦੇ ਤੇ ਜਿਹੜਾ ਜੇ ਇੰਨਾ ਹਾਈਪ ਕ੍ਰੀਏਟ ਕਰ ਦਿਆਂਗੇ ਕਿ ਵੀ ਉਹਦੇ ਦੂਜੇ ਚੋਂ ਅਸੀਂ ਵਾਪਸ ਵੀ ਹਟ ਜਾਈਏ, ਪਰ ਹੁਣ ਮੈਨੂੰ ਲੱਗਦਾ ਹੈ ਕਿ ਵੀ ਇਹ ਸ਼ਾਇਦ ਦੂਜੇ 'ਚ ਵੀ ਰਾਤ ਨਾ ਦੇਣ। ਔਰ ਇਸ ਮਾਮਲੇ ਦੇ ਵਿੱਚ ਜਿਵੇਂ ਅਸੀਂ ਦੇਖਦੇ ਹਾਂ ਕਿ ਜਿਹੜੀ ਟਰੰਪ ਦਾ ਰੋਲ ਹੈ, ਹੁਣ ਜਦੋਂ ਮੋਦੀ ਦੀ ਵਿਜ਼ਿਟ ਨੂੰ ਲੈ ਕੇ ਅਸੀਂ ਕੱਲ ਵੀ ਗੱਲ ਕੀਤੀ ਸੀ, ਬਿਲਕੁਲ ਬੜਾ ਸ਼ੋਰ ਸ਼ਰਾਬਾ ਕੀਤਾ ਗਿਆ ਕਿ ਜਿਵੇਂ ਅਸੀਂ ਕਿਹਾ ਜੀ ਜਿੱਤ ਗਿਆ ਸਾਡਾ ਭਲਵਾਨ ਜਿੱਤ ਗਿਆ। ਹੁਣ ਦੋ ਇੰਡੀਪੈਂਡੈਂਟ ਜਿਹੜੇ ਤਜਜ਼ੀਆਕਾਰ ਨੇ ਜਾਂ ਐਨਾਲਿਸਟ ਨੇ ਭਾਰਤੀ ਮੀਡੀਆ ਦੇ, ਦੋਵੇਂ ਹਿੰਦੂ ਨੇ, ਔਰ ਉਹਨਾਂ ਦੇ ਵਿੱਚ ਜਿਵੇਂ ਅੱਜ ਇੱਕ ਮਿਸਟਰ ਮਨੋਜ ਜੋਸ਼ੀ ਜਿਹੜੇ ਕਿ ਫੈਲੋ ਨੇ ਆਬਜ਼ਰਵਰ ਰਿਸਰਚ ਫਾਊਂਡੇਸ਼ਨ ਨਿਊ ਦਿੱਲੀ ਦੇ, ਉਹਨਾਂ ਨੇ ਜਿਹੜੀ ਲਿਖਤ ਲਿਖੀ ਔਰ ਅਸੀਂ ਆਪਣੇ ਟਾਈਟਲ ਦਾ ਉਹਨੂੰ ਸਿਰਲੇਖ 'ਚ ਵੀ ਚੁਣਿਆ, ਆਲ ਪੰਪ ਲਿਟਲ ਟੂ ਸ਼ੋ ਮੋਦੀ ਐਂਡ ਟਰੰਪ ਵਰ ਟਾਕਿੰਗ ਟੂ ਡਿਫਰੈਂਟ ਆਡੀਅੰਸਿਸ। ਉਹਨਾਂ ਨੇ ਕਿਹਾ ਜੀ ਪੋਪ ਲੀਲਾ ਤਾਂ ਬੜੀ ਕੀਤੀ, ਪੰਪ ਐਂਡ ਸ਼ੋ ਹੀ ਹੁੰਦਾ ਕਿ ਵੀ ਬਹੁਤ ਪੰਪ ਲੀਪਾ ਹੋਈ, ਪਰ ਠੂਠੇ 'ਚ ਕੀ ਪਿਆ। ਉਹਨਾਂ ਨੇ ਕਿਹਾ ਜੀ ਟਰੰਪ ਨੇ ਆਪਣਾ ਕੰਮ ਕੱਢਿਆ, ਉਹਨੇ ਆਪਣੀ ਆਡੀਅੰਸ ਨੂੰ ਕਿਹਾ ਤੇ ਇਹਨੇ ਆਪਣਾ ਜਿਹੜਾ ਕਰਕੇ ਆ ਗਿਆ ਔਰ ਇਹਦੇ ਚੋਂ ਨਿਕਲਿਆ ਲਕਾਇਆ ਕੁਛ ਨਹੀਂ। ਫਿਰ ਉਹਨੇ ਕਿਹਾ ਕਿ ਵੀ ਇਹ ਜਦੋਂ ਇਹ ਹੁਣ ਆਇਆ ਤਾਜ਼ਾ ਔਰ ਜਿਹੜਾ ਬੜੀ ਉਹਨੂੰ ਇਲੈਕਸ਼ਨ ਵਿਕਟਰੀ ਵਾਂਗ ਪ੍ਰੈਜ਼ੈਂਟ ਕੀਤਾ ਜਾ ਰਿਹਾ ਜਿਵੇਂ ਮੋਦੀ ਕੋਈ ਜਿੱਤ ਕੇ ਆਇਆ ਹੋਇਆ। ਪਰ ਉਹਨੇ ਕਿਹਾ ਵੀ ਗੱਲ ਇਹ ਹੈ ਕਿ ਵੀ ਹਿਊਸਟਨ ਵਾਜ਼ ਅਬਾਊਟ ਮੈਸੇਜਿੰਗ, ਕਿ ਹਿਊਸਟਨ ਦਾ ਇਕੱਠ ਜਿਹੜਾ ਉਹ ਮੈਸੇਜ ਸੀ। ਬੋਥ ਲੀਡਰਸ ਵਰ ਟਾਕਿੰਗ ਪੋਲਿਟਿਕਸ ਟੂ ਡਿਫਰੈਂਟ ਆਡੀਅੰਸਿਸ। ਉਹ ਵੀ ਆਪਣੀ ਆਡੀਅੰਸ ਨੂੰ ਐਡਰੈਸ ਕਰ ਰਿਹਾ ਸੀ, ਉਹ ਵੀ ਆਪਣੀ ਆਡੀਅੰਸ ਨੂੰ ਕਰ ਰਿਹਾ ਸੀ। ਔਰ ਮੋਦੀ ਟੂ ਦਾ ਮਿਲੀਅਨਸ ਹੂ ਵੁੱਡ ਹੈਵ ਬੀਨ ਵਾਚਿੰਗ ਵਾਰ ਟੂ ਵਾਰ ਟੀਵੀ ਕਵਰੇਜ ਬੈਕ ਹੋਮ, and Trump electioneering with a category of voters who had overwhelmingly voted Democratic the last time around. There was nothing more though than the glitz as became evident as the week unfolded. ਉਹ ਕਹਿੰਦਾ ਵੀ ਹਿਊਸਟਨ ਦੀ ਚਮਕ ਦਮਕ ਤੋਂ ਬਿਨਾ ਹੋਰ ਕੁਝ ਨਹੀਂ ਸੀ। ਦੋਨੋਂ ਆਪੋ ਆਪਣਾ ਉਹਦੇ ਚੋਂ ਹਲਵਾ ਮੰਡਾ ਕੱਢ ਰਹੇ ਸੀ। ਪਰ ਅਗਲੇ ਹਫਤੇ 'ਚ ਕੀ ਹੋਇਆ ਉਹਨੇ ਦੱਸ ਦਿੱਤਾ ਕਿ ਇਹ ਸਾਰੀ ਉੱਚੀ ਦੁਕਾਨ ਫੀਕਾ ਪਕਵਾਨ ਵਾਲੀ ਗੱਲ ਸੀ। Importantly, Modi was not able to strike a trade deal with the US ਕਿ ਵੀ ਆ ਜਿਹੜਾ ਸਾਰਾ ਹੀ ਪਿਊਸ਼ ਗੋਇਲ ਜਿਹੜਾ ਇਹਨਾਂ ਦਾ ਮਿਨਿਸਟਰ ਆ ਉਹ ਨਵੀਂ ਆਪਣੀ ਧੋਤੀ ਬਣ ਕੇ ਆਇਆ ਸੀ, ਨਵਾਂ ਚੂੜੀਦਾਰ ਪਜਾਮੇ ਦੇ ਕੇ ਪ੍ਰੈਸ ਕਰਕੇ ਉਹ ਪਾਣਾ ਕਿਹੜਾ ਸੌਖਾ ਹੁੰਦਾ। ਮੈਂ ਦੇਖਿਆ ਪਾਉਂਦੇ ਉਹ ਤਾਂ ਬਹਿ ਕੇ ਚੂੜੀਆਂ ਉਹਦੇ ਪਹਿਲਾਂ ਪਾਉਂਦੇ ਰਹਿੰਦੇ ਨੇ। ਉਹ ਵਿਚਾਰੇ ਨੇ ਪਤਾ ਪਾ ਪੂ ਕੇ ਬੈਠਾ ਰਿਹਾ ਕਿ ਵੀ ਉਹ ਟ੍ਰੇਡ ਡੀਲ ਲੱਗੀ ਆ ਹੁਣ ਸਾਈਨ। ਟਰੰਪ ਨੇ ਵੀ ਮੋਡੀ ਹਾਡੀ ਕਰਕੇ ਰੌਡੀ ਉਹ ਵੀ ਪਾਸੇ ਗਿਆ, ਕਹਿੰਦਾ ਮੋਡੀ ਯੂ ਆਰ ਵੈਰੀ ਗੁੱਡ, ਯੂ ਆਰ ਰਾਸ਼ਟਰਪਿਤਾ, ਯੂ ਆਰ ਫਾਦਰ ਆਫ ਦਾ ਨੇਸ਼ਨ, ਗੁੱਡ ਬਾਏ ਜਿਹੜਾ ਅਮਰੀਕਨ ਦਾ ਸਟਾਈਲ ਹੁੰਦਾ ਹੈ। ਜਿਹਨੂੰ ਨੌਕਰੀਆਂ ਵੀ ਕੱਢਣਾ ਹੁੰਦਾ ਉਹਨੂੰ ਕਹਿਣਗੇ ਯੂ ਲੁੱਕ ਟੈਰੀਫਿਕ, ਫਿਰ ਕਹਿਣਗੇ ਹੀਅਰ ਇਜ਼ ਯੂਰ ਲਾਸਟ ਪੇਚੈਕ, ਗੁੱਡ ਲੱਕ। ਔਰ ਨਾਲ ਹੀ ਚਾਬੀ ਪਹਿਲਾਂ ਹੀ ਰਖਾ ਲਈ ਹੁੰਦੀ ਵੀ ਅੰਦਰ ਹੁਣ ਤੂੰ ਆਪਣੀ ਜਾਣਾ ਨਾ ਤੇ ਉਹ ਨਾਲ ਲੈ ਕੇ ਜਾ, ਕਿਉਂਕਿ ਜਾਣ ਲੱਗਿਆ ਕੋਈ ਕੰਪਿਊਟਰ ਜਿਹਨਾਂ ਕੋ ਮਾਰ ਜਾਏ। ਸੋ ਟਰੰਪ ਨੇ ਬਿਲਕੁਲ ਉਹੀ ਸਟਾਈਲ ਕੀਤਾ। ਫਿਰ ਉਹਨੇ ਕਿਹਾ ਦੇਰ ਹੈਵ ਬੀਨ ਬ੍ਰੇਵ ਟਾਕ ਬਾਈ ਪੀਪਲ ਲਾਈਕ ਕਮਰਸ ਮਿਨਿਸਟਰ ਪੀਯੂਸ਼ ਗੋਇਲ that India wants to build up export competitiveness। ਉਹਨੇ ਕਿਹਾ ਵੀ ਇਹ ਉਹਦੇ ਕੰਪੀਟੀਟਿਵਨੈਸ ਦਾ ਕੀ ਕਰਨੀ ਸੀ। ਇਹ $2.5 ਬਿਲੀਅਨ ਦੀ ਕਮਿਟਮੈਂਟ ਕਰਕੇ ਆ ਗਏ ਉੱਥੇ ਇਨਵੈਸਟਮੈਂਟ ਦੀ ਮੈਮੋ ਆਫ ਅੰਡਰਸਟੈਂਡਿੰਗ, ਲੇਕਿਨ ਉਹਨਾਂ ਨੇ ਅਮਰੀਕਾ ਨੇ ਇਹਨਾਂ ਦੇ ਹੱਥ ਕੁਝ ਵੀ ਨਹੀਂ ਫੜਾਇਆ। ਔਰ ਫਿਰ ਉਹਨੇ ਕਿਹਾ ਦਾ ਮੋਸਟ ਇੰਪੋਰਟੈਂਟ ਕੰਟੈਕਸਟ ਆਫ US ਟੂਰ ਵਾਜ਼ ਦਾ ਜੰਮੂ ਐਂਡ ਕਸ਼ਮੀਰ ਇਸ਼ੂ। ਔਰ ਇਹ ਜਿਹੜਾ ਇਸ 'ਚ ਉਹਨਾਂ ਨੇ ਕੀ ਕੱਢਿਆ, ਉਹਨੇ ਕਨਕਲੂਜਨ ਕਿਹਾ ਡਿਸਪਾਈਟ ਐਫਰਟਸ the Jammu and Kashmir issue has grabbed the attention of the world community। कि ये तो कहते सी पाकिस्तान के साथ कोई, उत्थे भी ये कह रहे हैं पाकिस्तान अकेला पड़ गया। हुण उन्होंने एडमिनिस्ट्रेटिव चेंज किया, पाकिस्तान ने मलिया लोधी इत्थे UN ਦੇ ਵਿੱਚ ਐਂਬੈਸਡਰ ਸੀ, ਪਰਮਾਨੈਂਟ ਰਿਪਰੈਜ਼ੈਂਟੇਟਿਵ ਉਹਨੂੰ ਕਹਿੰਦੇ ਨੇ। ਉਹਦੀ ਥਾਂ ਤੇ ਉਹਨਾਂ ਨੇ ਆਲਰੇਡੀ ਆਪਣੀ ਟਰਮਸ ਬੇਨਜ਼ੀਰ ਦੀ ਸਹੇਲੀ ਸੀ, ਉਦੋਂ ਐਂਬੈਸਡਰ ਸੀ ਪਹਿਲਾਂ ਵਾਸ਼ਿੰਗਟਨ DC ਦੇ ਵਿੱਚ, ਬਾਅਦ ਦੇ ਵਿੱਚ ਮੁਸ਼ਰਫ ਦੇ ਰਜੀਮ 'ਚ ਵੀ UN ਰਿਪਰੈਜ਼ੈਂਟੇਟਿਵ ਰਹੀ। ਔਰ ਪਿਛਲੇ 3 ਸਾਲ ਤੋਂ ਜਿਹੜਾ ਚੱਲ ਰਹੀ ਸੀ ਜ਼ਰਦਾਰੀ ਦੇ ਪੀਰੀਅਡ 'ਚ ਵੀ। ਸੋ ਉਹਨਾਂ ਨੇ ਉਹਦੀ ਥਾਂ ਤੇ ਜਿਹੜਾ ਪਾਕਿਸਤਾਨ ਨੇ ਮੁਨੀਰ ਅਹਿਮਦ ਜਿਹੜਾ ਇੱਕ ਬੜਾ ਸੀਜ਼ਨਡ ਫੋਰਨ, ਇਹ ਤਾਂ ਮਲੀਹਾ ਲੋਧੀ ਤਾਂ ਜਰਨਲਿਸਟ ਸੀ ਪਹਿਲਾਂ ਔਰ ਕੋਈ ਉਹਦੀ ਟ੍ਰੇਨਿੰਗ ਫੋਰਨ ਸਰਵਿਸ ਦੀ ਨਹੀਂ ਹੈ। ਸੋ ਮੁਨੀਰ ਅਹਿਮਦ ਜਿਹੜਾ ਬੜਾ ਜਿਹੜਾ ਹੰਡਿਆ ਹੋਇਆ ਔਰ ਆਲਰੇਡੀ ਰਿਟਾਇਰ ਹੋ ਚੁੱਕਾ ਹੈ, ਲੇਕਿਨ ਬਹੁਤ ਮੰਜਿਆ ਹੋਇਆ ਉਹ ਡਿਪਲੋਮੈਟ ਹੈ। ਸੋ ਉਹਨਾਂ ਨੇ ਉਹਨੂੰ ਲਾਇਆ। ਔਰ ਇੰਡੀਅਨ ਮੀਡੀਆ ਤੁਸੀਂ ਚੁੱਕ ਕੇ ਦੇਖੋ, ਉਹਨਾਂ ਨੇ ਕਿਹਾ ਕਿ ਜੀ ਇਸ ਲਈ ਕਿਉਂਕਿ ਇਮਰਾਨ ਖਾਨ ਇਕੱਲਾ ਹੋ ਗਿਆ, ਕੋਈ UN 'ਚ ਉਹਨੂੰ ਸਪੋਰਟ ਨਹੀਂ ਮਿਲੀ,
ਇਸ ਲਈ ਮਲੀਆ ਲੋਦੀ ਨੂੰ ਜਿਹੜਾ ਉਹ ਪਨਿਸ਼ ਕੀਤਾ ਹੈ ਕਿ ਜੀ। ਵੀ ਤੂੰ ਕੁਛ ਨਹੀਂ। ਹੁਣ ਤੁਸੀਂ ਜੇ ਬਿਲਕੁਲ ਹੀ ਝੂਠ ਦੇ ਉੱਤੇ ਕਿਸੇ ਗੱਲ ਨੂੰ ਮਬਨੀ ਕਰਨਾ ਹੈ, ਬਿਲਕੁਲ ਕੰਟਰਰੀ ਟੂ ਦੈਟ ਇਹਨਾਂ ਦਾ ਆਪਣਾ ਘੱਟੋ ਘੱਟ ਇਸ ਕਿਸਮ ਦਾ ਬੰਦਾ ਹੈ ਜਿਹੜਾ ਰਾਈਟ ਅਪ ਕਰ ਰਿਹਾ, ਉਹ ਕਹਿ ਰਿਹਾ ਹੈ ਡਿਸਪਾਈਟ ਐਫਰਟਸ ਦਾ J&K ਇਸ਼ੂ ਹੈਜ਼ ਗ੍ਰੈਬਡ ਦਾ ਅਟੈਂਸ਼ਨ ਆਫ ਦਾ ਵਰਲਡ ਕਮਿਊਨਿਟੀ। ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਬਈ ਇਹਨੂੰ ਨਾ ਗੱਲ ਅੱਗੇ ਵਧੇ, ਪਰ ਇਹ ਬਣ ਗਿਆ। ਜੀ Beyond disclaimers by administration, Trump remains fixated on his role as a mediator, most recently articulated before his meeting with Imran Khan in New York last week. ਉਹਨਾਂ ਨੇ ਕਿਹਾ ਜੀ ਇਹਨਾਂ ਨੇ ਟਿੱਲ ਲਾ ਲਿਆ ਉੱਥੇ, ਉਹਨੂੰ ਰੌਡੀ ਮੌਡੀ 'ਚ ਵੀ ਬਾਂਹ ਜ਼ਬਰਦਸਤੀ ਖੜੀ ਕਰਕੇ ਉਹਦੀ ਖਿੱਚ ਕੇ ਦਿਖਾਤੀ, ਵਿਚਾਰੇ ਦੀ ਮਾਲਿਸ਼ ਕਰਵਾਉਂਦਾ ਹੋਣਾ ਉਹ। ਲੇਕਿਨ ਉਹਨੇ ਕਸ਼ਮੀਰ ਮੁੱਦੇ ਦੇ ਉੱਤੇ ਜਿਹੜਾ ਆਪਣਾ ਉਹਨੇ ਫਿਕਸੇਸ਼ਨ ਕਿ ਜੀ I am ready for arbitration. Nobody can be better than me. Yeah, India, Pakistan needs to do, both my good friends, Mr. Khan, Mr. Modi. Come on, talk. So मतलब ਇਹ ਹੈ ਕਿ ਵੀ ਜਿਹੜਾ ਇਹਨਾਂ ਦਾ ਅਸੀਂ ਸਾਰਾ ਲਾਇਆ ਉਹ ਕੰਮ ਉਹਨੇ ਮੁਕਾਤਾ ਹੈ। ਬਿਲਕੁਲ ਉਹਨਾਂ ਨੇ ਕਿਹਾ Trump remains fixated on his role as a mediator, ਔਰ ਫਿਰ ਜਿਹੜਾ that Kashmir has been internationalized because of the government's ill-considered actions is apparent from the ambiguous position of the US, the stand of the UK Labour Party, and the full-fledged support being given to Pakistan by Malaysia and Turkey. ਉਹਨੇ ਕਿਹਾ ਜੀ ਲੇਬਰ ਪਾਰਟੀ ਆ ਗਈ ਹੱਕ 'ਚ, ਜੀ US ਜਿਹੜਾ ਉਹ ਨਾ ਇਧਰ ਨਾ ਉਧਰ, ਪਰ ਕੋਈ ਉਹਨੇ ਇੰਡੀਆ ਨੂੰ ਸਪੋਰਟ ਨਹੀਂ ਕੀਤਾ। ਮਲੇਸ਼ੀਆ ਔਰ ਟਰਕੀ ਇਕੱਠੇ ਹੋ ਗਏ। ਇਹ ਜਿਹੜਾ ਬਟ it is a needless distraction for a country that should be focusing on its economic growth and whose economy is in difficult place. ਉਹਨੇ ਕਿਹਾ ਜੀ ਇਹ ਮਤਲਬ ਠੀਕ ਹੈ ਭਾਵੇਂ ਕੁਝ ਨਾ ਹੋਏ, ਪਰ ਜਿਹੜੇ ਇਕਨੋਮਿਕਲ ਕ੍ਰਾਈਸਿਸ ਚੋਂ ਲੰਘ ਰਹੇ ਨੇ ਇਹਦੇ 'ਚ ਹੋਰ ਇਹ। So despite the self-praise and hype generated by a friendly media, the outcome of US tour was, as they say, mixed. Neither the NRIs nor the CEOs or Trump himself have been persuaded to do something except mouth nice words about India. ਮੂੰਹ ਚੋਂ ਗਰਮ ਹਵਾ ਕੱਢੀ ਹੈ, ਜੀ ਭਾਰਤ ਬਹੁਤ ਮੋਡੀ ਮਾਈ ਫਰੈਂਡ, ਲੇਕਿਨ ਕੋਈ ਵੀ ਜਿਹੜਾ ਠੂਠੇ ਦੇ ਵਿੱਚ ਨਹੀਂ ਪਾਇਆ। ਔਰ ਉਸ ਤੋਂ ਪਹਿਲਾਂ ਇਸੇ 'ਚ ਉਹਨਾਂ ਨੇ ਕਿਹਾ ਸੀ ਕਿ ਵੀ ਮੋਦੀ ਨੇ ਬੜੀ ਰਾਉਂਡ ਟੇਬਲ ਗ੍ਰਿਟਸੀ ਜਿਹੜੀ ਹੈ CEOs ਤੇ ਬਿਜ਼ਨਸ ਲੀਡਰਸ ਦੇ ਨਾਲ ਵੀ ਹਿਊਸਟਨ ਤੇ ਨਿਊਯਾਰਕ 'ਚ ਮੀਟਿੰਗ ਕੀਤੀ। ਜੀ But the net result was the lone and somewhat controversial Modi between Petronet and American oil and gas American majors do not seem to be too interested in investing in India given the quirky ways of the government. ਉਹਨੇ ਕਿਹਾ ਜੀ ਠੀਕ ਹੈ CEO 'ਚ ਖੜਾ ਹੋਇਆ, ਜੀ ਮੀਟਿੰਗ ਕੀਤੀ, ਲੇਕਿਨ ਕਿਸੇ ਨੇ ਵੀ ਇੱਕ ਦਵਾਨੀ ਵੀ ਇੰਡੀਆ 'ਚ ਇਨਵੈਸਟ ਕਰਨ ਦਾ ਜਿਹੜਾ ਹੈ ਉਹ ਕੋਈ ਇਕਰਾਰ ਨਹੀਂ ਕੀਤਾ। ਸੋ ਗੱਲ ਤਾਂ ਫਿਰ ਇਹੀ ਹੋਈ ਕਿ ਵੀ ਹਾਈਪ ਕ੍ਰੀਏਟ ਕੀਤੀ, ਔਰ ਇਹੀ ਗੱਲ ਈਵਨ ਭੱਦਰ ਕੁਮਾਰ ਜਿਹੜਾ ਐਂਬੈਸਡਰ ਵੀ ਰਿਹਾ ਉਹਦੇ 'ਚ ਉਹਨੇ ਟਰੰਪਸ ਕਸ਼ਮੀਰ ਫਿਕਸੇਸ਼ਨ, ਇਹਨੂੰ ਮੈਂ ਪਾਸਿੰਗ ਦੇ ਵਿੱਚ ਪਹਿਲਾਂ ਇੱਕ ਵਾਰੀ ਰੈਫਰ ਕੀਤਾ ਸੀ, ਜੀ ਬਟ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੈ ਇਹ ਹਫਤਾ ਗੁਜ਼ਰਿਆ ਉਹਦੇ 'ਚੋਂ, ਕਿਉਂਕਿ ਭੱਦਰ ਕੁਮਾਰ ਖੁਦ ਐਂਬੈਸਡਰ ਹੈ, ਕਹਿੰਦਾ ਪਾਸਟ ਵੀਕ ਹੈਜ਼ ਬੀਨ ਏ ਪੀਰੀਅਡ ਆਫ ਗਰੋਇੰਗ ਅਪ ਫॉर ਇੰਡੀਅਨ ਡਿਪਲੋਮੇਸੀ, ਕਿ ਲਰਨ ਕਰੋ ਵੀ ਡਿਪਲੋਮੇਸੀ ਕੀ ਹੁੰਦੀ ਹੈ। ਜੀ As the euphoria over the Houston party subsides, clearly it didn't have the desired outcome, no matter our cheerleading, ਕਿ ਵੀ ਅਸੀਂ ਤਾੜੀਆਂ ਵਜਾਈ ਜਾਏ, cheer leading ਨਿਕਲਿਆ ਕੁਛ ਨਹੀਂ ਹੈ। ਜੀ In a stunning reversal of fortunes, while Modi's American tour began with a joint appearance with Trump on a public stage, projecting an unprecedented level of US-India camaraderie, it got rounded off in New York 4 days later on a somewhat somber note with a hastily arranged meeting with Hassan Rouhani, president of Iran, a country which in Trump's rule book is the apogee of international terrorism. The symbolism tells its own engrossing tale. ਜੀ ਉਹਨਾਂ ਨੇ ਕਿਹਾ ਜੀ ਹਿਊਸਟਨ 'ਚ ਰੌਡੀ ਮੌਡੀ 4 ਦਿਨ ਬਾਅਦ ਜਾਣ ਤੋਂ ਪਹਿਲੇ ਕੁਇਕਲੀ ਉਸ ਈਰਾਨ ਦੇ ਪ੍ਰੈਜ਼ੀਡੈਂਟ ਦੇ ਨਾਲ ਮੀਟਿੰਗ ਤੁਰੇ ਜਾਂਦੇ ਨਾਲ, ਜਿਹਨੂੰ ਅਮਰੀਕਾ ਟੈਰਰਿਜ਼ਮ ਦੀ ਜਿਹੜੀ ਹੈ ਉਹ ਹੱਬ ਸਮਝਦਾ। ਜੀ ਔਰ ਇਹ ਗੱਲ ਬੜੀ ਇੰਪੋਰਟੈਂਟ ਹੈ ਕਿਉਂਕਿ ਜਦੋਂ ਹਿਊਸਟਨ 'ਚ ਟਰੰਪ ਨੇ ਰੈਡੀਕਲ ਇਸਲਾਮ ਦੀ ਗੱਲ ਕੀਤੀ ਔਰ ਮੋਦੀ ਨੇ ਮੁੜ ਕੇ ਜਿਹੜਾ ਉਸ ਨੂੰ ਪਾਕਿਸਤਾਨ ਵੱਲ ਸਾਰਾ ਸੇਧਤ ਕੀਤਾ, ਔਰ ਜਦੋਂ ਨਿਊਯਾਰਕ 'ਚ ਇਮਰਾਨ ਖਾਨ ਔਰ ਟਰੰਪ ਦੀ ਮੀਟਿੰਗ ਤੋਂ ਬਾਅਦ ਜੁਆਇੰਟ ਪ੍ਰੈਸ ਕਾਨਫਰੰਸ ਇੱਕ ਇੰਡੀਅਨ
ਜਰਨਲਿਸਟ ਨੇ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਰੈਡੀਕਲ ਇਸਲਾਮ ਦੇ ਹਵਾਲੇ ਨਾਲ ਜੀ ਤੇ ਉਹਨੇ ਕਿਹਾ ਕਿ ਆਈ ਡਿਡਨਟ ਮੀਨ ਪਾਕਿਸਤਾਨ, ਆਈ ਮੈਂਟ ਈਰਾਨ। ਹੁਣ ਜਿਸ ਈਰਾਨ ਨੂੰ ਅਮਰੀਕਾ ਰੈਡੀਕਲ ਇਸਲਾਮ ਦੇ ਨਾਲ ਜੋੜ ਕੇ ਸਭ ਤੋਂ ਵੱਡਾ ਖਤਰਾ ਸਮਝਦਾ ਹੈ, ਮੋਦੀ ਦੀ ਫਰਸਟ੍ਰੇਸ਼ਨ ਹੋਰ ਕੀ ਹੋ ਸਕਦੀ ਹੈ ਕਿ ਭਾਈ ਜਦੋਂ ਟਰੰਪ ਨੇ ਕੋਈ ਠੂਠੇ 'ਚ ਨਹੀਂ ਪਾਇਆ ਤੇ ਜਾਣ ਲੱਗੇ ਈਰਾਨ ਦੇ ਪ੍ਰੈਜ਼ੀਡੈਂਟ ਨੂੰ ਮਿਲਦਾ ਹੈ। ਇਹ ਇਵੇਂ ਹੀ ਹੈ ਜਿਵੇਂ ਕੋਈ ਬੈਗਰ ਜਿਹੜਾ ਹੈ, ਉਹ ਮੰਗਦਾ ਜਦੋਂ ਤੇ ਉਹਨੂੰ ਤੁਸੀਂ ਨਾ ਦਿਓ ਤੇ ਉਹ ਕਹਿੰਦਾ ਗੋ ਹੋਮ। ਸੋ ਉਹਦੇ ਕੋਲ ਹੋਰ ਤਾਂ ਕੁਝ ਹੁੰਦਾ ਨਹੀਂ, ਕਰਤਾ ਕੋਈ। ਇਹ ਵੀ ਉਹਨੇ ਈਰਾਨ ਵਾਲੇ ਨਾਲ ਮੀਟਿੰਗ ਕਰਕੇ ਟਰੰਪ ਨੂੰ ਕਿਹਾ ਅੱਛਾ ਮੈਂ ਵੀ ਰੁੱਸ ਗਿਆ, ਫਿਰ ਮੈਂ ਵੀ ਹੁਣ ਚੱਲਿਆ। ਇਹ ਇਹਨਾਂ ਦੀ ਪ੍ਰਾਪਤੀ ਹੈ ਔਰ ਮੈਂ ਸਮਝਦਾ ਵੀ ਬਹਾਦਰ ਕਸ਼ਮੀਰੀ ਜਿਨ੍ਹਾਂ ਦੀ ਔਰ ਇਹ ਗੱਲ ਬੜੀ ਯੂਨੀਕ ਹੈ ਔਰ ਮੈਨੂੰ ਅੱਜ ਇਸ ਗੱਲ ਦੇ ਉੱਤੇ ਮੈਂ ਸਮਝਦਾ ਵੀ ਸਾਡੇ ਵਿਊਅਰਸ ਦਾ ਔਰ ਇਹ ਸਾਰੇ ਦਾ ਕਿ ਇਸ ਪੀਰੀਅਡ ਸਾਨੂੰ ਕਸ਼ਮੀਰੀਆਂ ਦੇ ਹੱਕ 'ਚ ਵੀ ਆਪਣੀ ਗੱਲ ਕਹਿਣ ਦਾ ਮੌਕਾ ਮਿਲਿਆ ਹੈ ਹਰ ਪਲੇਟਫਾਰਮ ਤੋਂ। ਕਰਤਾਰਪੁਰ ਲਾਂਘੇ ਦੇ ਹਵਾਲੇ ਨਾਲ ਵੀ ਗੱਲ ਕਰਨ ਦਾ ਮੌਕਾ ਮਿਲਿਆ ਹੈ। ਅੱਜ ਹੀ ਸਾਡੇ ਸਟੂਡੀਓ ਦੇ ਵਿੱਚ ਦੁਪਹਿਰੇ ਉਹਨਾਂ ਦੇ ਇੱਕ ਵੱਡੀ ਜਿਹੜੇ ਹੁਣ ਪ੍ਰਾਈਵੇਟ ਏਜੰਸੀ ਹੈ ਲੇਕਿਨ ਉਹਨਾਂ ਨੇ 18 ਸਾਲ ਐਸੋਸੀਏਟਡ ਪ੍ਰੈਸ ਕੰਮ ਕੀਤਾ ਹੈ। ਉਹਨਾਂ ਨੇ ਆਲਮੋਸਟ ਅੱਧੇ ਘੰਟੇ ਦਾ ਇੰਟਰਵਿਊ ਕੀਤਾ ਹੈ ਔਰ ਅੱਜ ਇੱਕ ਹੋਰ ਵੀ ਫਖਰ ਵਾਲੀ ਗੱਲ ਮੈਂ ਇਹਨੂੰ TV 84 ਫੈਮਿਲੀ ਜਿਹੜੀ ਦੂਰ ਦੁਰਾਡੇ ਬੈਠੀ ਉਹਦਾ ਮਾਣ ਸਮਝਦਾ ਹੈ ਕਿ ਦੁਨੀਆ TV ਜਿਨ੍ਹਾਂ ਦਾ ਟੌਪ ਰੈਂਕਿੰਗ ਸ਼ੋ ਪਾਕਿਸਤਾਨ ਦਾ ਦੁਨੀਆ ਕਾਮਰਾਨ ਖਾਨ ਕੇ ਸਾਥ ਉਹਨਾਂ ਦੇ ਜਿਹੜਾ ਬਿਊਰੋ ਚੀਫ ਨੇ ਅਮਰੀਕਾ 'ਚ ਉਹਨਾਂ ਦੀ 10 ਵਜੇ ਮੈਨੂੰ ਕਾਲ ਆਈ ਕਿ ਕਾਮਰਾਨ ਖਾਨ ਤੁਹਾਡੇ ਨਾਲ ਇੰਟਰਵਿਊ ਕਰਨਾ ਚਾਹੁੰਦੇ ਨੇ, ਗੱਲਬਾਤ ਕਰਨਾ ਚਾਹੁੰਦੇ ਨੇ। ਔਰ ਉਸ ਸ਼ੋਅ ਦੇ ਵਿੱਚ ਵੀ ਆਲਮੋਸਟ 7 ਤੋਂ 9 ਮਿੰਟ ਦੀ ਗੱਲਬਾਤ ਕਾਮਰਾਨ ਖਾਨ ਸਾਹਿਬ ਦੇ ਨਾਲ ਹੋਈ ਜਿਹਨੂੰ ਮਿਲੀਅਨਸ ਆਫ ਲੋਕਾਂ ਨੇ ਅਰਾਊਂਡ ਦੇਖਿਆ ਹੋਵੇਗਾ। ਸੋ ਮੈਂ ਸਮਝਦਾ ਵੀ ਅਸੀਂ ਜਿੱਥੇ ਆਪਣੇ ਕਸ਼ਮੀਰੀ ਭੈਣਾਂ ਭਰਾਵਾਂ ਦੇ ਦਰਦ ਨੂੰ ਆਪਣੇ ਅੰਦਰ ਹੰਡਾ ਰਹੇ ਹਾਂ ਸਾਨੂੰ ਇਸ ਗੱਲ ਦੀ ਤਸੱਲੀ ਵੀ ਹੈ ਕਿ ਉਹ ਆਵਾਜ਼ ਉਹਨਾਂ ਦਾ ਦਰਦ ਅੱਜ ਦੁਨੀਆ ਦੇ ਹਰ ਖਿੱਤੇ ਦੇ ਵਿੱਚ ਔਰ ਅੱਜ ਦੇ ਜ਼ਮਾਨੇ ਦੇ ਵਿੱਚ ਮੀਡੀਆ ਬਹੁਤ ਵੱਡਾ ਹਥਿਆਰ ਹੈ। ਜਾਂ ਇਉਂ ਕਿਹਾ ਜਾਏ ਕਿ ਮੀਡੀਆ ਹੀ ਹਾਰ ਨੂੰ ਜਿੱਤ ਤੇ ਜਿੱਤ ਨੂੰ ਹਾਰ 'ਚ ਬਦਲਦਾ ਹੈ। ਸੋ ਇਹ ਕਸ਼ਮੀਰੀਆਂ ਦੀ ਸਟਰਗਲ ਇਸ ਵੇਲੇ ਮੀਡੀਆ ਦਾ ਫੋਕਸ ਤਾਂ ਬਣੀ ਰਹੀ ਥਰੂ ਆਊਟ BBC, AFP, ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮਸ, ਪਰ ਹੁਣ ਸੱਤਾ ਦੇ ਗਲਿਆਰਿਆਂ 'ਚ ਵੀ ਕੋਰੀਡੋਰ ਆਫ ਪਾਵਰ ਜਿਹੜੇ ਨੇ ਉਹ ਪੋਲੀਟੀਕਲ ਪਾਰਟੀਆਂ ਔਰ ਜਿਵੇਂ US ਕਾਂਗਰਸ ਦੀ ਸਾਊਥ ਏਸ਼ੀਅਨ ਸਬ ਕਮੇਟੀ ਦੀ ਫੁੱਲ ਫਲੈਜਡ ਹੀਅਰਿੰਗ ਜਿਹਦੇ 'ਚ ਉਹਨਾਂ ਨੇ ਉਹਨੂੰ ਅਸਿਸਟੈਂਟ ਸੈਕਟਰੀ ਆਫ ਸਟੇਟ ਨੂੰ ਵੀ ਕਿਹਾ ਕਿ ਟੈਸਟੀਫਾਈ ਕਰ, ਦੂਜਿਆਂ ਨੂੰ ਵੀ ਕਿਹਾ ਔਰ ਅਸੀਂ ਇਹ ਸਮਝਦੇ ਹਾਂ ਕਿ ਇਸ ਦੁੱਖ 'ਚੋਂ ਵੀ ਇਸ ਪੀੜ 'ਚੋਂ ਵੀ ਮੈਂ ਸਮਝਦਾ ਹਾਂ ਵੀ ਕਸ਼ਮੀਰੀਆਂ ਦੀ ਆਜ਼ਾਦੀ ਦੀ ਗੱਲ ਅੱਗੇ ਤੁਰ ਰਹੀ ਹੈ। ਬਾਕੀ ਤਾਂ ਅਸੀਂ ਦੁਆ ਹੀ ਕਰ ਸਕਦੇ ਹਾਂ ਕਿ ਰੱਬ ਜਿਹੜੇ ਉੱਥੇ ਸਾਡੇ ਨੇ ਭੈਣ ਭਰਾ ਉਹਨਾਂ ਨੂੰ ਹਿੰਮਤ ਦੇ ਕਿਸ ਘਾਟ 'ਚੋਂ ਗੁਜ਼ਰ ਰਹੇ ਨੇ। ਇਹ ਹੌਲੀ ਹੌਲੀ ਕਹਾਣੀਆਂ ਬਾਹਰ ਆ ਰਹੀਆਂ ਨੇ ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਕਸ਼ਮੀਰੀ ਲੋਕ ਦੁਨੀਆ ਭਰ ਦੀਆਂ ਫਰੀडम ਮੂਵਮੈਂਟਸ ਦਾ ਜਿਹੜਾ ਉਹ ਮੋਟੀਵੇਸ਼ਨ ਬਣਨਗੇ, ਅੱਜ ਵੀ ਬਣੇ ਨੇ ਔਰ ਆਉਣ ਵਾਲੇ ਪੀਰੀਅਡ 'ਚ ਵੀ ਬਣਨਗੇ ਜਿਸ ਬਹਾਦਰੀ ਦੇ ਨਾਲ ਉਸ ਜ਼ੁਲਮ ਨੂੰ ਰੈਜ਼ਿਸਟ ਕਰ ਰਹੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆਪਣੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੀਪਲ ਦੀ ਵਰਤੋਂ ਕਰਕੇ one time ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।